ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਕਨੈਕਟੀਕਟ ਤੋਂ ਵੀਰ ਕੁਲਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਕੱਲ ਜਦ ਸਵੇਰੇ ਮੈਂ ਗੁਰਦੁਆਰਾ ਸਾਹਿਬ ਗਿਆ ਤਾਂ ਮੈਨੂੰ ਉੱਥੇ ਇਹ ਫਲਾਇਰ ਮਿਲਿਆ ਜੋ ਮੈਂ ਅਟੈਚ ਕਰ ਰਿਹਾ ਹਾਂ। ਕਾਰਤਿਕ ਨਾਂ ਦਾ ਇੱਕ ਵੀਰ ਇਸ ਕੈਂਡਲ ਲਾਈਟ ਵਿਜ਼ਲ ਨੂੰ ਆਰਗੇਨਾਈਜ਼ ਕਰ ਰਿਹਾ ਹੈ ਜੋ ਕਿ ਤਾਮਿਲਾਂ ਦੀ ਨਸਲਕੁਸ਼ੀ ਬਾਰੇ ਸੀ ਅਤੇ ਉਹਨਾਂ ਸ਼੍ਰੀਲੰਕਾ ਦੇ ਵਸਨੀਕਾਂ ਦੀ ਯਾਦ 'ਚ ਹਰਟਫੋਰਡ ਦੇ ਬੁਸ਼ਨਿਲ ਪਾਰਕ ਵਿੱਚ ਸੀ। ਉਹ 2-3 ਦਿਨ ਪਹਿਲਾਂ ਗੁਰਦੁਆਰਾ ਸਾਹਿਬ 'ਚ ਇਹ ਫਲਾਇਰ ਛੱਡ ਕੇ ਗਏ ਸਨ। ਕੱਲ ਉਹਨਾਂ ਨੇ ਮੈਨੂੰ ਫੋਨ ਕਰਕੇ ਵੀ ਯਾਦ ਕਰਵਾਇਆ। ਮੈਂ ਆਪਣੇ ਕੁਝ ਵੀਰਾਂ ਨੂੰ ਨਾਲ ਲੈ ਕੇ ਕੱਲ ਸ਼ਾਮ ਨੂੰ ਉੱਥੇ ਗਿਆ। ਸਾਨੂੰ ਉੱਥੇ ਦੇਖ ਕੇ ਉਹਨਾਂ ਦੇ ਚਿਹਰਿਆਂ ਤੋਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਨਾਲ ਕੋਈ ਹੋਰ ਵੀ ਖੜਾ ਹੈ। ਜਿਵੇਂ ਸਾਨੂੰ ਪਤਾ ਹੈ ਕਿ ਤਾਮਿਲਾਂ ਦੀ ਨਸਲਕੁਸ਼ੀ ਹੋ ਰਹੀ ਹੈ, ਉਸੇ ਤਰ੍ਹਾਂ ਉਹਨਾਂ ਨੂੰ ਸਿੱਖ ਨਸਲਕੁਸ਼ੀ ਬਾਰੇ ਪਤਾ ਹੈ। ਉਹਨਾਂ ਨੂੰ ਇਹ ਵੀ ਪਤਾ ਹੈ ਕਿ 6 ਜੂਨ ਸਿੱਖ ਸੋਵਰਨਿਟੀ ਮਾਰਚ ਕੱਢਿਆ ਜਾ ਰਿਹਾ ਹੈ। ਨਾਲ ਹੀ ਪੂਰੀ ਦੁਨੀਆ 'ਚ ਜਿੱਥੇ ਵੀ ਸਿੱਖ ਹਨ, ਇਨੀ ਦਿਨੀ ਰੈਲੀਆਂ ਕਰ ਰਹੇ ਹਨ, ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਅਸੀਂ ਉਹਨਾਂ ਨੂੰ 1984 ਤੋਂ 95 ਤੱਕ ਕਿਸ ਤਰ੍ਹਾਂ ਪੰਜਾਬ ਵਿੱਚ ਨੌਜਵਾਨੀ ਖਤਮ ਕੀਤੀ ਗਈ ਉਸ ਬਾਰੇ ਦੱਸਿਆ। ਇਸ ਕੈਂਡਲ ਲਾਈਟ ਵਿਜ਼ਲ ਨੂੰ ਆਰਗੇਨਾਈਜ਼ ਕਰਨ ਵਾਲਾ ਵੀਰ ਸਾਊਥ ਇੰਡੀਆ ਤੋਂ ਬਿਲੋਂਗ ਕਰਦਾ ਹੈ। ਉਸ ਨੂੰ ਪਤਾ ਹੈ ਕਿ ਨਵੀਂ ਸਰਕਾਰ ਨੇ ਕਿਸੇ ਦੀ ਕੋਈ ਮਦਦ ਨਹੀਂ ਕਰਨੀ। ਉਸ ਨੂੰ ਇਹ ਵੀ ਡਰ ਹੈ ਕਿ ਜਿਹੜੇ ਰਿਫਿਊਜੀ ਸ਼੍ਰੀਲੰਕਾ ਤੋਂ ਆ ਕੇ ਸਾਊਥ ਇੰਡੀਆ 'ਚ ਰਹਿ ਰਹੇ ਹਨ, ਉਹਨਾਂ ਲਈ ਹੁਣ ਹੋਰ ਵੀ ਔਖਾ ਹੋ ਜਾਣਾ ਹੈ। ਉਹ ਵੀ ਇਹੀ ਗੱਲ ਕਹਿ ਰਹੇ ਸੀ ਕਿ ਭਾਰਤ ਇੱਕ ਨੇਸ਼ਨ ਨਹੀਂ ਹੈ, ਸਗੋਂ ਇੱਕ ਗਰੁੱਪ ਆਫ ਨੇਸ਼ਨਸ ਹੈ। ਫਿਰ ਅਸੀਂ ਸਾਰਿਆਂ ਨੇ ਰਲ ਕੇ ਸੋਚਿਆ ਕਿ ਅਸੀਂ ਹੁਣ ਆਉਣ ਵਾਲੇ ਸਮੇਂ ਵਿੱਚ ਰਲ ਕੇ ਸਿੱਖ ਤੇ ਤਾਮਿਲ ਨਸਲਕੁਸ਼ੀ ਬਾਰੇ ਹਰਟਫੋਰਡ ਵਿੱਚ ਕੋਈ ਕੈਂਡਲ ਲਾਈਟ ਵਿਜ਼ਲ ਆਯੋਜਿਤ ਕੀਤਾ ਜਾਵੇ। ਡਾਕਟਰ ਸਾਹਿਬ, ਇੱਕ ਗੱਲ ਤਾਂ ਜ਼ਰੂਰ ਹੈ, ਜੇ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੱਲੀਏ ਜਿਨ੍ਹਾਂ ਨਾਲ ਸਾਡੇ ਵਾਂਗ ਧੱਕਾ ਹੋ ਰਿਹਾ ਹੈ, ਇਸ ਨਾਲ ਬਹੁਤ ਫਰਕ ਪਵੇਗਾ। ਡਾਕਟਰ ਸਾਹਿਬ, ਮੈਂ ਆਪ ਜੀ ਦਾ ਧੰਨਵਾਦੀ ਹਾਂ ਕਿ ਸੱਚੋ ਸੱਚ ਰਾਹੀਂ ਮੈਨੂੰ ਆਪ ਜੀ ਕੋਲੋਂ ਬਹੁਤ ਗਿਆਨ ਮਿਲਿਆ ਤੇ ਉਸੇ ਗਿਆਨ ਕਰਕੇ ਕਿਸੇ ਨਾਲ ਵੀ ਖਾਲਿਸਤਾਨ ਬਾਰੇ ਜਾਂ ਨਸਲਕੁਸ਼ੀ ਬਾਰੇ ਗੱਲ ਕਰਨ ਲੱਗਿਆ ਮੈਨੂੰ ਘਬਰਾਹਟ ਨਹੀਂ ਹੁੰਦੀ। ਵਾਹਿਗੁਰੂ ਆਪ ਜੀ ਨੂੰ ਚੰਗੀ ਸਿਹਤ ਤੇ ਲੰਬੀ ਉਮਰ ਬਖਸ਼ਣ ਤਾਂ ਜੋ ਆਪ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹੋ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਵੀਰ ਕੁਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਕਨੈਕਟੀਕਟ ਤੋਂ ਲਿਖਿਆ ਜੀ। ਪਿਛਲੇ ਪੀਰੀਅਡ 'ਚ ਉਹਨਾਂ ਦੀਆਂ ਲਗਭਗ 3 ਈਮੇਲਸ ਆਈਆਂ ਨੇ, ਪਰ ਸਮੇਂ ਦੀ ਸ਼ਾਰਟੇਜ ਕਰਕੇ ਅਸੀਂ ਅਜੇ ਇੱਕੋ ਹੀ ਐਡ ਕੀਤੀ ਹੈ ਜੀ। ਉਹਨਾਂ ਨੇ ਇਹਦੇ 'ਚ ਦੱਸਿਆ ਵੀ ਕਿਵੇਂ ਉਹਨਾਂ ਨੇ ਤਾਮਿਲ ਵੀਰਾਂ ਦੇ ਨਾਲ ਮਿਲ ਕੇ ਹਾਰਟਫੋਰਡ ਨਿਊ ਜਰਸੀ 'ਚ ਕੈਂਡਲ ਲਾਈਟ ਵਿਜ਼ਲ ਕੀਤਾ, ਜਿਹੜਾ ਕਿ ਤਾਮਿਲ ਜੈਨੋਸਾਈਡ ਜਾਂ ਤਾਮਿਲ ਨਸਲਕੁਸ਼ੀ ਜਿਹੜੀ ਕਿ ਮੌਜੂਦਾ ਸ੍ਰੀਲੰਕਾ ਦੀ ਸਰਕਾਰ ਦੇ ਰਾਜਾ ਪਕਸੇ, ਸ਼ਾਇਦ ਉਹਦਾ ਨਾਮ ਹੈ ਪ੍ਰੈਜ਼ੀਡੈਂਟ ਦਾ, ਉਹਦੀ ਅਗਵਾਈ ਥੱਲੇ ਹੋਈ ਹਜ਼ਾਰਾਂ ਜਿਹੜੇ ਨੇ ਤਾਮਿਲ ਬੱਚੇ, ਬੀਬੀਆਂ ਔਰ ਨੌਜਵਾਨ ਬੇਗੁਨਾਹ ਜਿਹੜੇ ਨੇ ਬਿਲਕੁਲ ਕਲੀਨ ਕਰਤੇ, ਵਾਈਪ ਆਊਟ ਕਰ ਦਿੱਤੇ ਜੀ। ਔਰ ਇਹਦਾ ਨੋਟਿਸ ਹਿਊਮਨ ਰਾਈਟ ਕੌਂਸਲ ਨੇ ਵੀ ਲਿਆ ਹੈ। ਦੁਨੀਆ ਭਰ ਦੇ ਵਿੱਚ ਇਸ ਦੀ ਚਰਚਾ ਵੀ ਹੋਈ ਹੈ, ਪਰ ਕਿਉਂਕਿ ਨਰਿੰਦਰ ਮੋਦੀ ਨੇ ਜਿਸ ਢੀਠਤਾਈ ਦੇ ਨਾਲ, ਬੇਸ਼ਰਮੀ ਦੇ ਨਾਲ ਖੁਦ ਕਤਲੇਆਮ ਕੀਤਾ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ, ਸੋ ਉਹਦੇ ਲਈ ਤਾਂ ਇਹ ਕੋਈ ਡਿਸਕੁਆਲੀਫਿਕੇਸ਼ਨ ਨਹੀਂ ਹੈ ਕਿਸੇ ਸਰਕਾਰ ਦੇ ਮੁਖੀ ਦੀ ਕਿ ਉਹਨੇ ਆਪਣੇ ਲੋਕ ਮਾਰੇ ਨੇ ਇਸ ਲਈ ਉਹਨੂੰ ਨਾ ਸੱਦਿਆ ਜਾਏ। ਸੋ ਉਹਨੇ ਰਾਦਰ ਆਪਣੀ ਓਥ ਟੇਕਿੰਗ ਸੈਰੇਮਨੀ ਦੇ ਉੱਤੇ ਵੀ ਸ੍ਰੀਲੰਕਾ ਦੇ ਉਸ ਪ੍ਰੈਜ਼ੀਡੈਂਟ ਨੂੰ ਵੀ ਸੱਦਿਆ। ਨਤੀਜੇ ਦੇ ਤੌਰ ਤੇ ਤਾਮਿਲਾਂ ਦੇ ਵਿੱਚ ਇਹ ਸੁਨੇਹਾ ਬੜੀ ਸਪਸ਼ਟਤਾ ਨਾਲ ਗਿਆ, ਜਿਵੇਂ ਇਹਨਾਂ ਨੇ ਵੀਰ ਜੀ ਨੇ ਵੀ ਲਿਖਿਆ ਕਿ ਜਿਹੜੀਆਂ ਤਾਮਿਲ ਜਥੇਬੰਦੀਆਂ ਨੇ ਇਹ ਕੈਂਡਲ ਲਾਈਟ ਵਿਜ਼ਲ ਆਰਗੇਨਾਈਜ਼ ਕੀਤਾ, ਉਹ ਇਹ ਸਮਝਦੇ ਨੇ ਕਿ ਮੋਦੀ ਦੇ ਆਉਣ ਨਾਲ ਸਿਚੁਏਸ਼ਨ ਹੋਰ ਵੀ ਬਦਤਰ ਹੋਈ ਹੈ। ਰਾਦਰ ਜਿਹੜੇ ਤਾਮਿਲ ਰਿਫਿਊਜੀ ਇਸ ਵੇਲੇ ਤਾਮਿਲਨਾਡੂ ਦੇ ਵਿੱਚ ਸ੍ਰੀਲੰਕਾ ਦੇ ਤਾਮਿਲ ਰਿਫਿਊਜੀ ਬਣ ਕੇ ਆਏ ਹੋਏ ਨੇ, ਉਹਨਾਂ ਦੇ ਲਈ ਵੀ ਸਮਾਂ ਹੋਰ ਵੀ ਹਾਰਡ ਹੋਏਗਾ। ਔਰ ਜ਼ਾਹਰ ਹੈ ਕਿ ਵੀ ਜਿਹੜਾ ਪ੍ਰੈਸ਼ਰ ਪਹਿਲਾਂ ਤਾਮਿਲ ਪਾਰਟੀਆਂ ਪਿਛਲੀ ਸਰਕਾਰ ਰਾਹੀਂ ਸ੍ਰੀਲੰਕਾ ਗਵਰਨਮੈਂਟ ਤੇ ਪਾਉਂਦੀਆਂ ਸੀ, ਜਿਵੇਂ ਇਵਨ ਹਿਊਮਨ ਰਾਈਟ ਕੌਂਸਲ 'ਚ ਭਾਰਤ ਨੇ ਇੱਕ ਵਾਰੀ ਵਿਰੋਧ ਵੋਟ ਪਾਏ, ਇੱਕ ਵਾਰੀ ਉਹਨਾਂ ਨੇ ਬਾਈਕਾਟ ਕੀਤਾ, ਹੁਣ ਉਹ ਸਾਰੀ ਗੱਲ ਮੁੱਕ ਜਾਏਗੀ। ਸੋ ਜ਼ਾਹਰ ਹੈ ਕਿ ਜਦੋਂ ਕੋਈ ਵੀ ਸਫ਼ਰ ਕਰਦਾ ਹੈ ਉਹਦੇ ਨਾਲ ਦਾ ਜਿਹੜਾ ਐਮਪੈਥੀ, ਜਦੋਂ ਪਹਿਲੀ ਵਾਰ ਕਸ਼ਮੀਰੀਆਂ ਨਾਲ ਮੇਰੀ ਮੁਲਾਕਾਤ ਹੋਈ 1999-90 ਦੇ ਦੌਰ 'ਚ, ਤੇ ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਜੀ ਅੰਗਰੇਜ਼ੀ ਦੇ 2 ਸ਼ਬਦ ਨੇ, ਇੱਕ ਹੈ ਸਿੰਪੈਥੀ, ਇੱਕ ਹੈ ਐਮਪੈਥੀ ਜੀ। ਸੋ ਇਹ ਨਹੀਂ ਹੈ ਵੀ ਅਸੀਂ ਤੁਹਾਡੇ ਨਾਲ ਸਿੰਪੈਥੀ ਰੱਖਦੇ ਹਾਂ, ਸਿੰਪੈਥੀ ਤਾਂ ਇੱਕ ਡਿਸਟੈਂਸ ਹੁੰਦਾ, ਐਮਪੈਥੀ ਹੁੰਦਾ ਹੈ ਜਿਹਦੇ 'ਚੋਂ ਤੁਸੀਂ ਲੰਘ ਰਹੇ ਹੋ ਦੂਜਾ ਵੀ ਉਹਦੇ 'ਚੋਂ ਲੰਘ ਰਿਹਾ। ਸੋ ਤੁਸੀਂ ਜਿਵੇਂ ਇੱਕ ਕਲਿੱਕ ਹੁੰਦੇ ਹੋ ਕਿ ਵੀ ਸਾਡੀ ਤਾਂ ਡੈਸਟਨੀ ਇੱਕੋ ਹੈ,
ਔਰ ਮੈਨੂੰ ਜਿਵੇਂ ਮੈਂ ਪਹਿਲਾਂ ਕਿਹਾ ਵੀ ਖੁਸ਼ੀ ਹੈ ਵੀ ਸੈਯਦ ਅਲੀ ਸ਼ਾਹ ਗਿਲਾਨੀ ਨੇ ਵੀ ਜੂਨ 84 ਦੇ ਲਈ ਹਾਂ ਦਾ ਨਾਰਾ ਹੀ ਨਹੀਂ ਮਾਰਿਆ, ਆਪਣਾ ਨਾਲ ਸੋਲੀਡੈਰਿਟੀ ਦਿਖਾਈ ਹੈ। ਔਰ ਮੈਨੂੰ ਬੜੀ ਖੁਸ਼ੀ ਹੈ ਜਦੋਂ ਇਸ ਕਿਸਮ ਦੇ ਵੀਰ ਕੁਲਜੀਤ ਸਿੰਘ ਵਰਗੇ ਜਿਨ੍ਹਾਂ ਨੂੰ ਇਹ ਮੈਸੇਜ ਸੱਚੋ ਸੱਚ ਰਾਹੀਂ ਜਾਂ ਕਿਵੇਂ ਸਾਂਝ ਦਾ ਮੈਸੇਜ ਹੈ ਕਿ ਵੀ ਅਸੀਂ ਤਾਮਿਲਾਂ ਦੇ ਨਾਲ, ਕਸ਼ਮੀਰੀਆਂ ਦੇ ਨਾਲ, ਨਾਗਿਆਂ ਦੇ ਨਾਲ, ਦਲਿਤਾਂ ਦੇ ਨਾਲ, ਆਦੀਵਾਸੀਆਂ ਦੇ ਨਾਲ, ਇਹਨਾਂ ਦੇ ਨਾਲ ਜੇ ਅਸੀਂ ਸਾਂਝਾ ਕੋਲੀਸ਼ਨ ਬਣਾਵਾਂਗੇ, ਇਹਨਾਂ ਦੇ ਅਸੀਂ ਦੁੱਖ ਸੁੱਖ ਸ਼ਰੀਕ ਹੋਵਾਂਗੇ, ਇਹ ਸਾਡੇ ਵੀ ਹੋਣਗੇ। ਔਰ ਅਲਟੀਮੇਟਲੀ ਇਹੀ ਸਾਡੀ ਸਟਰੈਂਥ ਹੈ ਜਿਹੜੀ ਅਲਟੀਮੇਟਲੀ ਦਿੱਲੀ ਤਖਤ ਨੂੰ ਜਿਹੜਾ ਹੈ ਉਹ ਡੀਸਟੈਬਲਾਈਜ਼ ਕਰੇਗੀ ਔਰ ਸਾਡੀ ਆਪਣੀ ਜਿਹੜੀ ਆਜ਼ਾਦੀ ਦੀ ਗੱਲ ਹੈ ਉਸ ਨੂੰ ਨੇੜੇ ਲਿਆਏਗੀ। ਸੋ ਇਹ ਬੜੀ ਚੰਗੀ ਗੱਲ ਹੈ ਕਿ ਤੁਸੀਂ ਟੁਗੈਦਰ ਤਾਮਿਲਾਂ ਦੇ ਨਾਲ ਮਿਲ ਕੇ ਹਾਰਟਫੋਰਡ ਦੇ ਵਿੱਚ ਕੋਈ ਜੁਆਇੰਟ ਕੈਂਡਲ ਲਾਈਟ ਵਿਜਲ ਆਰਗੇਨਾਈਜ਼ ਕਰ ਰਹੇ ਹੋ ਔਰ ਅਸੀਂ ਜ਼ਰੂਰ ਇਸ ਨੂੰ ਐਪਰੀਸ਼ੀਏਟ ਕਰਾਂਗੇ। ਔਰ ਜਦੋਂ ਵੀ ਜੇ ਤੁਸੀਂ ਫਾਈਨਲ ਕਰਦੇ ਹੋ ਔਰ ਕੋਈ ਡੇਟ ਹੁੰਦੀ ਹੈ ਤੇ ਜੇ ਸਾਡੀ ਵੀ ਕਨਵੀਨੀਅੰਸ ਹੋਈ, ਮੈਂ ਟਾਊਨ 'ਚ ਹੋਇਆ ਜਾਂ ਮੈਂ ਐਕਸਟਰਾ ਐਫਰਟ ਵੀ ਕਰਾਂਗਾ ਕਿ ਮੈਂ ਆਈ ਲਵ ਟੂ ਜੁਆਇਨ। ਅਸੀਂ ਔਰ ਈਵਨ ਜਿਹੜਾ ਪਰਸੋਂ ਸੋਲੀਡੈਰਿਟੀ ਮਾਰਚ ਹੋ ਰਿਹਾ 6 ਜੂਨ ਨੂੰ, ਉਹਦੇ 'ਚ ਵੀ ਮੈਂ ਦੇਖ ਰਿਹਾ ਸੀ ਵੀ ਜਿਹੜੀ ਕੀ ਨੋਟ ਸਪੀਕਰ ਹੈ ਉਸ ਫੰਕਸ਼ਨ ਦੇ ਐਂਡ 'ਚ ਉਹ ਉਹੀ ਹੈ ਜਿਹੜੀ ਕਿ ਤਾਮਿਲ ਲਿਬਰੇਸ਼ਨ ਦੇ ਲਈ ਵੀ, ਤਾਮਿਲਾਂ ਦੇ ਹੱਕ ਦੇ ਵਿੱਚ ਵੀ ਜਿਹਨੇ ਆਵਾਜ਼ ਉਠਾਈ ਹੈ ਔਰ ਸ਼ਾਇਦ ਉਹ ਹੋ ਸਕਦਾ ਤਾਮਿਲ ਲੇਡੀ ਹੋਏ ਕਿਉਂਕਿ ਮੈਂ ਬਹੁਤ ਵੇਰਵਾ ਨਹੀਂ ਦੇਖਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਇੱਕ ਸਾਂਝਾ ਪਲੇਟਫਾਰਮ ਹੈ। ਜਿਵੇਂ ਸਿੱਖ ਔਰ ਕਸ਼ਮੀਰੀ ਪਹਿਲਾਂ ਹੀ ਇੱਕ ਪਲੇਟਫਾਰਮ ਤੋਂ ਗੱਲ ਕਰਦੇ ਨੇ, ਅਸੀਂ ਜੇ ਤਾਮਿਲਾਂ ਨੂੰ ਵੀ ਆਪਣੇ ਨਾਲ ਜੁਆਇਨ ਕਰਦੇ ਹਾਂ, ਉਹਨਾਂ ਦੇ ਨਾਲ ਅਸੀਂ ਜੁਆਇਨ ਕਰਦੇ ਹਾਂ ਤੇ ਇਹ ਸਾਡੀ ਸਟਰਗਲ ਨੂੰ ਹੋਰ ਵੀ ਸੌਖਾ ਬਣਾ ਦਿੰਦਾ ਹੈ। ਔਰ ਅਸੀਂ ਵੀਰ ਕੁਲਜੀਤ ਸਿੰਘ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਹ ਸਾਂਝ ਦੀ ਸਪਿਰਿਟ ਨੂੰ ਸਮਝਿਆ, ਉਹ ਆਪਣੇ ਸਾਥੀਆਂ ਨੂੰ ਲੈ ਕੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਕੈਂਡਲ ਲਾਈਟ ਵਿਜਲ ਸੀ ਸ਼ਾਮਲ ਹੋਏ ਨੇ। ਔਰ ਮੈਂ ਸਮਝਦਾ ਵੀ ਜਿਨ੍ਹਾਂ ਦੇ ਨਾਲ ਉਹਨਾਂ ਦਾ ਰਾਬਤਾ ਹੋਇਆ ਉਹਨਾਂ ਦੇ ਨਾਲ ਉਹ ਰੈਗੂਲਰਲੀ ਮਿਲਣ, ਉਹਨਾਂ ਨੂੰ ਪ੍ਰੋਪਰਲੀ ਜਿਹੜਾ ਹੈ ਗੁਰਦੁਆਰਿਆਂ 'ਚ ਵੀ ਪ੍ਰੋਪਰ ਉਹਨਾਂ ਨੂੰ ਮਾਨ ਸਨਮਾਨ ਦੇਣ ਔਰ ਉਹਨਾਂ ਦੇ ਫੰਕਸ਼ਨਸ ਦੇ ਵਿੱਚ ਵੀ ਪਾਰਟਿਸਿਪੇਟ ਕਰਨ। ਸੋ ਵੀਰ ਕੁਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਉੱਪਰ ਪਾਏ। ਇਸ ਦੇ ਨਾਲ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।